ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਦੇਸ਼ ਪੰਜਾਬ ਦੀ ਧਰਤੀ ਆਪਣੀ ਰੇਤਲ ਪਾਰੋਂ ਦੁਨੀਆ ਭਰ ਵਿੱਚ ਨਮਾਇਆ ਹੋ ਕੇ ਸਾਹਮਣੇ ਆਉਂਦੀ ਹੈ। ਇਸ ਧਰਤੀ ਦੇ ਤਿਉਹਾਰ ਆਪਣੀ ਰੰਗੀਨੀ ਅਤੇ ਮਿੱਟੀ ਨਾਲ ਜੁੜ ਪਾਰੋਂ ਇੱਕ ਖਾਸ ਕਸ਼ਿਸ਼ ਅਤੇ ਅਹਿਮੀਅਤ ਰੱਖਦੇ ਨੇ। ਇਹਨਾਂ ਤਿਉਹਾਰਾਂ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਖਾਲੀ ਇਕੱਠ, ਤਫਰੀਹ ਜਾਂ ਸ਼ੁਗਰ ਮੇਲਾ ਕਰਨ ਦਾ ਜ਼ਰੀਆ ਨਹੀਂ, ਬਲਕਿ ਇੱਕ ਤਾਰੀਖੀ ਪਿਛੋਕੜ ਰੱਖਣ ਦੇ ਨਾਲ ਨਾਲ ਸਾਨੂੰ ਹਯਾਤੀ ਜੀਣ ਦਾ ਸਬਕ ਦਿੰਦੇ ਨੇ। ਸਾਡਾ ਹਰ ਤਿਉਹਾਰ ਆਪਣੀ ਅਹਿਮੀਅਤ ਪਾਰੋਂ ਸਾਡੀ ਧਰਤੀ ਦੀ ਮੁਕੰਮਲ ਅਤੇ ਭਰਪੂਰ ਤਰਜਮਾਨੀ ਕਰਦਾ ਹੈ। ਪਿਛਲੇ ਦਿਨੀਂ ਇਸਲਾਮਾਬਾਦ ਦੇ ਸੱਜਣਾ ਮਿੱਤਰਾਂ ਲੋਹੜੀ ਦੇ ਤਿਉਹਾਰ ਲਈ ਦਾਵਤ ਦਿੱਤੀ। ਮੇਰਾ ਖਿਆਲ ਸੀ ਕਿ ਅਸੀਂ ਪੰਜਾਬ ਹਾਊਸ ਵਿੱਚ ਇੱਕ ਸ਼ਾਨਦਾਰ ਇਕੱਠ ਕਰਦੇ, ਪੂਰੇ ਦਿਨ ਦੇ ਸੈਮੀਨਾਰ ਹੁੰਦੇ, ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਪੜ੍ਹਿਆਰਾਂ ਨੂੰ ਬੁਲਾ ਕੇ ਉਹਨਾਂ ਦਾ ਸੂਝਵਾਨਾਂ ਅਤੇ ਖੋਜਕਾਰਾਂ ਨਾਲ ਮੁਕਾਲਮਾ ਕਰਾਉਂਦੇ, ਨਵੀਂ ਨਸਲ ਦੇ ਨਾਲ ਤਾਲੁਕ ਰੱਖਣ ਵਾਲੇ ਆਪਣੇ ਇਸ ਮੁਸਤਕਬਲ ਨੂੰ ਦੱਸਦੇ ਕਿ ਇਸ ਧਰਤੀ ਦਾ ਹਕੀਕੀ ਹੁਸਨ, ਮਜ਼ਾਜ ਅਤੇ ਵਿਹਾਰ ਕੀ ਹੈ। ਪਰ ਜਦੋਂ ਇਸਲਾਮਾਬਾਦ ਦੇ ਮਿੱਤਰ ਪਿਆਰਿਆਂ ਦਾਵਤ ਦਿੱਤੀ ਤਾਂ ਮੈਂ ਆਪਣੇ ਸੰਗੀਆਂ ਨੂੰ ਅਰਜ਼ ਕੀਤਾ ਕਿ ਅਸੀਂ ਪੰਜਾਬ ਹਾਊਸ ਵਿੱਚ ਇਕੱਠ ਫਿਰ ਕਿਸੇ ਦਿਹਾੜੇ ਕਰ ਲਵਾਂਗੇ, ਇਸਲਾਮਾਬਾਦ ਜਾਣਾ ਜ਼ਰੂਰੀ ਹੈ। ਮੇਰੇ ਵੀਰ ਇਤਫਾਕ ਭੱਟ, ਫਰਾਦ ਇਕਬਾਲ ਅਤੇ ਅਮਰ ਭੱਟ ਹੋਰੀ ਇਸ ਇਕੱਠ ਦੇ ਮੁੱਖ ਹਾਰੀ ਸਨ। ਮੈਂ ਇਸਲਾਮਾਬਾਦ ਜਾਣ ਦੀ ਹਾਮੀ ਭਰੀ ਅਤੇ ਸਫ਼ਰ ਦਾ ਇਰਾਦਾ ਕਰਕੇ ਆਪਣੇ ਨਿੱਕੇ ਵੀਰ ਨਦੀਮ ਰਜ਼ਾ ਅਤੇ ਬਰਖੁਰਦਾਰ ਅਲੀ ਬਾਬਰ ਭੱਟ ਨਾਲ ਰੱਬ ਦੀ ਆਸ 'ਤੇ ਟੁਰ ਪਿਆ। ਮੇਰਾ ਖਿਆਲ ਹੈ ਕਿ ਪਹਿਲੀ ਵਾਰੀ ਤੁਹਾਡਾ ਮੁਲਾਕਾਤ ਵਿੱਚ ਇੱਕ ਦਿਨ ਦਾ ਨਾਗਾ ਵੀ ਇਸੇ ਵਜ੍ਹਾ ਤੋਂ ਹੋਇਆ, ਪਰ ਮਕਸਦ ਚੂੰਕਿ ਅਜ਼ੀਮ ਸੀ। ਤਾਰੀਖ ਵਿੱਚ ਪਹਿਲੀ ਵਾਰੀ ਇਸਲਾਮਾਬਾਦ, ਜਿਹੜਾ ਪਾਕਿਸਤਾਨ ਭਾਰਤ ਦੀਆਂ ਸਕਾਫਤਾਂ ਦਾ ਮਰਕਜ਼ ਹੈ, ਇੱਥੇ ਹਰ ਕੌਮ ਆਪਣਾ ਤਿਉਹਾਰ ਮਨਾਉਂਦੀ ਹੈ। ਪਰ ਬਦਕਿਸਮਤੀ ਵੇਖੋ, ਪੰਜਾਬੀ ਕੌਮ ਜਿਹੜੀ ਕੁੱਲ ਆਬਾਦੀ ਦਾ 70% ਹਿੱਸਾ ਹੈ, ਪਾਕਿਸਤਾਨ ਦੀਆਂ ਜ਼ਰੀ ਲੋੜਾਂ ਪੂਰੀਆਂ ਕਰਨ ਦੇ ਨਾਲ ਨਾਲ ਇਹ ਖਿੱਤਾ ਆਪਣੇ ਵਸਾਇਲ ਨਾਲ ਪੂਰੀ ਕੌਮ ਦੀ ਸੇਵਾ ਕਰ ਰਿਹਾ ਹੈ। ਪਰ ਇਹਦੇ ਬਾਵਜੂਦ ਇਹਦੇ ਕਲਚਰ ਦੀ ਉਹ ਨੁਮਾਇੰਦਗੀ ਵਿਖਾਈ ਨਹੀਂ ਦਿੰਦੀ ਜਿਹਦਾ ਸਹੀ ਮਾਇਨੇ 'ਚ ਹੱਕਦਾਰ ਹੈ। ਇਸਲਾਮਾਬਾਦ ਨੂੰ ਵਸਾਉਣ ਵਾਲੇ ਹੋਣ, ਇੱਥੇ ਖੂਬਸੂਰਤੀ ਅਤੇ ਤਰੱਕੀ ਦਾ ਕਮਾਲ ਕਰਨ ਵਾਲੇ ਹੋਣ, ਉਹਨਾਂ ਸਭੇ ਲੋਕਾਂ ਵਿੱਚ ਪੰਜਾਬੀਆਂ ਦੀ ਗਿਣਤੀ ਨੁਮਾਇਆ ਹੋ ਕੇ ਸਾਹਮਣੇ ਆਉਂਦੀ ਹੈ। ਸੋ ਅਸੀਂ ਪੰਜਾਬ ਦੇ ਇਸ ਅਜ਼ੀਮ ਤਿਉਹਾਰ ਲਈ ਇਸਲਾਮਾਬਾਦ ਦਾ ਰੁਖ ਕੀਤਾ ਅਤੇ ਸੱਜਣਾ ਮਿੱਤਰਾਂ ਨਾਲ ਰਲ ਕੇ ਇਸਲਾਮਾਬਾਦ ਨੈਸ਼ਨਲ ਪ੍ਰੈਸ ਕਲੱਬ ਅੱਪੜ ਗਿਆ। ਉੱਥੇ ਤਿਆਰੀਆਂ ਦੇ ਨਾਲ ਨਾਲ ਮੇਰੇ ਨਿੱਕੇ ਵੀਰ ਸਦਰ ਪਾਕਿਸਤਾਨ ਫੈਡਰਲ ਯੂਨੀਅਨ ਆਫ ਜਰਨਲਿਸਟ ਅਫਜ਼ਲ ਭੱਟ ਅਤੇ ਧੀ ਰਾਣੀ ਜਨਰਲ ਸੈਕਟਰੀ ਨੈਸ਼ਨਲ ਪ੍ਰੈਸ ਕਲੱਬ ਨਈਅਰ ਅਲੀ ਵੀ ਤਮਾਮ ਤਰ ਮੁਹੱਬਤਾਂ ਸਣੇ ਇਸ ਇਕੱਠ ਦੇ ਨਿਜ਼ਾਮਾਤ ਵੇਖ ਰਹੇ ਸਨ। ਅਫਜ਼ਲ ਭੱਟ ਮੇਰਾ ਵੀਰ ਅਤੇ ਜਿਗਰ ਜਾਨੀ ਹੈ, ਪਰ ਨਈਅਰ ਨਾਲ ਪਹਿਲੀ ਮੁਲਾਕਾਤ ਉਦੋਂ ਹੋਈ ਜਦੋਂ ਅਸੀਂ ਪੰਜਾਬੀ ਸਾਂਝ ਕਾਨਫਰੰਸ ਮਾਂਚੈਸਟਰ ਦੇ ਸਿਲਸਿਲੇ ਵਿੱਚ ਲੰਡਨ ਮੁਕੀਮ ਸਾਂ। ਉੱਥੇ ਵਿਚਾਰ ਸਾਂਝੇ ਹੋਏ, ਇੱਕ ਦੂਜੇ ਨਾਲ ਦਿਲ ਦੀਆਂ ਗੱਲਾਂ ਰਚ ਕੇ ਕੀਤੀਆਂ। ਨਈਅਰ ਦੇ ਅੰਦਰ ਵੀ ਇੱਕ ਖਾਲਸ ਪੰਜਾਬੀ ਹੈ ਜਿਹੜਾ ਉਹਦੇ ਮਜ਼ਾਜ ਦਾ ਹਿੱਸਾ ਹੋਣ ਦੇ ਨਾਲ ਨਾਲ ਉਹਦੀ ਸ਼ਖਸੀਅਤ ਨੂੰ ਵੀ ਨੁਮਾਇਆ ਕਰਦਾ ਹੈ। ਇਸ ਇਕੱਠ ਵਿੱਚ ਇਸਲਾਮਾਬਾਦ ਪ੍ਰੈਸ ਕਲੱਬ ਦੇ ਮਿੱਤਰ ਪਿਆਰਿਆਂ ਵੀ ਖੂਬ ਰਲਤ ਕੀਤੀ ਅਤੇ ਪੰਜਾਬੀ ਬੋਲੀ ਅਤੇ ਰੇਤਲ ਦੀ ਸੇਵਾ ਕਰਨ ਵਾਲੀਆਂ ਉਹਨਾਂ ਤਨਜ਼ੀਮਾਂ ਦੇ ਆਗੂਆਂ ਨੇ ਵੀ ਸ਼ਾਮਲ ਹੋ ਕੇ ਇਸ ਤਾਰੀਖੀ ਰਮੇ ਨੂੰ ਹਮੇਸ਼ਾ ਲਈ ਅਮਲ ਕਰਤਾ। ਮੈਂ ਹਮੇਸ਼ਾ ਤੋਂ ਇਹ ਗੱਲ ਆਖਦਾ ਰਿਹਾ ਹਾਂ ਕਿ ਸਿਆਸੀ ਹਵਾਲੇ ਲਾਮੇ ਰੱਖ ਕੇ ਵੇਖੀਏ ਅਤੇ ਹਰ ਉਸ ਸ਼ਖਸ ਨਾਲ ਮੁਹੱਬਤ ਅਤੇ ਪਿਆਰ ਹੈ ਜਿਹੜਾ ਸਾਡੀ ਬੋਲੀ ਨਾਲ ਜੁੜਤ ਅਤੇ ਫਖਰ ਕਰਦਾ ਹੈ, ਇਸ ਬੋਲੀ ਨੂੰ ਆਪਣੀ ਮੁਹੱਬਤ ਦਾ ਮਰਕਜ਼ ਸਮਝਦਾ ਹੈ। ਮੈਂ ਤਮਾਮ ਤਰ ਸਿਆਸੀ ਵਬਸਤਗੀਆਂ ਜਾਂ ਸਹਾਫਤੀ ਜ਼ਿੰਮੇਦਾਰੀਆਂ ਨੂੰ ਇੱਕ ਪਾਸੇ ਰੱਖ ਕੇ ਮਰੀਮ ਨਵਾਜ਼ ਦੀ ਤਾਰੀਫ ਇਸ ਕਰਕੇ ਕਰਦਾ ਹਾਂ ਕਿ ਉਹ ਦੇਸ਼ ਪੰਜਾਬ ਦੀ ਅਜਿਹੀ ਧੀ ਰਾਣੀ ਹੋਣ ਦਾ ਸਬੂਤ ਦੇ ਰਹੀਆਂ ਨੇ, ਜਿਨ੍ਹਾਂ ਆਪਣੀ ਪੰਜਾਬੀ ਸ਼ਨਾਖਤ ਨੂੰ ਆਪਣਾ ਵਕਾਰ ਬਣਾਉਣ ਦੇ ਨਾਲ ਨਾਲ ਇਸ ਦੀ ਪ੍ਰਮੋਸ਼ਨ ਲਈ ਵੀ ਦਿਨ ਰਾਤ ਇੱਕ ਕੀਤਾ ਹੋਇਆ ਹੈ। ਇਸਲਾਮਾਬਾਦ ਦੀ ਤਾਰੀਖ ਵਿੱਚ ਪਹਿਲੀ ਵਾਰੀ ਹੋਣ ਵਾਲੇ ਲੋਹੜੀ ਦੇ ਇਸ ਤਿਉਹਾਰ ਦੇ ਮੁੱਖ ਪ੍ਰਾਹੁਣੇ ਮੇਰੇ ਇਲਾਕੇ ਦੀ ਸ਼ਾਨ ਅਤੇ ਨੌ-ਉਮਰੀ ਵਿੱਚ ਮਜ਼ਬੂਤ ਸਿਆਸੀ ਹਵਾਲਾ ਬਣਾਉਣ ਵਾਲੇ ਅਤਾਉੱਲਾ ਤਾਰੜ ਸਨ। ਇਹ ਵੱਖਰੀ ਗੱਲ ਹੈ ਕਿ ਵਫਾਕੀ ਵਜ਼ੀਰ ਇਤਲਾਤ ਹੋਣ ਪਾਰੋਂ ਸਾਡੀ ਹਕੂਮਤ ਦਾ ਚਿਹਰਾ ਵੀ ਨੇ, ਪਰ ਮੈਂ ਉਹਨਾਂ ਨਾਲ ਮੁਹੱਬਤ ਇਸ ਤੋਂ ਹਟ ਕੇ ਕਰਦਾ ਵਾਂ। ਉਹਨਾਂ ਨਾਲ ਮੇਰਾ ਪਹਿਲਾ ਤਾਲੁਕ ਅਤੇ ਰਫੀਕ ਤਾਰੜ ਦੇ ਹਵਾਲੇ ਨਾਲ ਹੈ, ਜਿਨ੍ਹਾਂ ਨਾਲ ਮੇਰੀਆਂ ਕਈ ਮੁਲਾਕਾਤਾਂ ਰਹੀਆਂ। ਮੇਰੇ ਪਿੰਡ ਅਹਿਮਦਨਗਰ ਚੱਠਾ ਦੇ ਨਾਲ ਦੇ ਪਿੰਡ ਪੀਰਕੋਟ ਉਹਨਾਂ ਦੀ ਰਿਹਾਇਸ਼ਗਾਹ 'ਤੇ, ਫਿਰ ਲਾਹੌਰ, ਇਸਲਾਮਾਬਾਦ ਅਤੇ ਐਵਾਨ ਸਦਰ ਵਿੱਚ ਵੀ ਉਹਨਾਂ ਜਦ ਵੀ ਮੁਲਾਕਾਤ ਹੋਈ ਰੱਜ ਕੇ ਦਿਲ ਦੀਆਂ ਗੱਲਾਂ ਕੀਤੀਆਂ। ਜਦੋਂ ਜੱਜ ਸਨ ਅਤੇ ਇਹਨਾਂ ਮੁਲਾਕਾਤਾਂ ਵਿੱਚ ਇੱਕ ਤਾਤਲ ਆਇਆ, ਕਿਉਂ ਜੇ ਇੱਕ ਵਿਜ਼ਾਦਾਰ, ਇਮਾਨਦਾਰ ਅਤੇ ਬਾਵਕਾਰ ਜੱਜ ਜਦੋਂ ਮਨਸਫੀ ਦੀ ਕੁਰਸੀ 'ਤੇ ਬਹਿੰਦਾ ਤਾਂ ਫਿਰ ਆਪਣੀ ਸੋਸ਼ਲ ਲਾਈਫ ਨੂੰ ਮਹਿਦੂਦ ਕਰ ਲੈਂਦਾ ਹੈ। ਜਦੋਂ ਉਹਨਾਂ ਨੇ ਜੱਜੀ ਛੱਡੀ ਅਤੇ ਇੱਕ ਵਾਰੀ ਫਿਰ ਉਹਨਾਂ ਨਾਲ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਗਈਆਂ। ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ ਉਹਨਾਂ ਦੀ ਸ਼ਖਸੀਅਤ ਤੋਂ ਫੈਜ਼ ਵੀ ਹਾਸਲ ਕੀਤਾ। ਪਰ ਜਦੋਂ ਉਹ ਸਦਰ ਪਾਕਿਸਤਾਨ ਬਣੇ ਅਤੇ ਉਦੋਂ ਮੈਂ ਉਹਨਾਂ ਨਾਲ ਸਿਰਫ 2 ਵਾਰੀ ਮਿਲ ਸਕਿਆ, ਇੱਕ ਵਾਰੀ ਲਾਹੌਰ
ਤੇ ਇੱਕ ਵਾਰੀ ਈਵਾਨ ਸਦਰ ਇਸਲਾਮਾਬਾਦ ਵਿੱਚ। ਮੈਂ ਉਹਨਾਂ ਦਾ ਮੁਤਕਿਦ ਇਸ ਕਰਕੇ ਹਾਂ ਕਿ ਰਫੀਕ ਤਾਰੜ ਹੋਰਾਂ ਦੀ ਸ਼ਖਸੀਅਤ ਵਿੱਚ ਪਾਕਿਸਤਾਨ ਦਾ ਸਭ ਤੋਂ ਵੱਡਾ ਅਹੁਦਾ ਹਾਸਲ ਕਰਨ ਦੇ ਬਾਵਜੂਦ ਜ਼ਰਾ ਵੀ ਤਕੱਬਰ, ਗਰੂਰ ਜਾਂ ਰਵਾਇਤੀ ਖੂਬੂ ਨਹੀਂ ਆਈ। ਉਹਨਾਂ ਦੀ ਸ਼ਖਸੀਅਤ ਜਿਵੇਂ ਪਹਿਲਾਂ ਸੀ ਉਂਝ ਹੀ ਰਹੀ। ਘੱਟ ਬੋਲਦੇ ਸਨ, ਪਰ ਉਹਨਾਂ ਦੀ ਇਹ ਮਤਾਨਤ ਕਿਸੇ ਵੀ ਥਾਵੇਂ ਆਪਣੇ ਨਾਲ ਬੈਠੇ ਹੋਏ ਲੋਕਾਂ ਨੂੰ ਇਹ ਸੋਚਣ ਤੋਂ ਮਜਬੂਰ ਨਹੀਂ ਸੀ ਕਰਦੀ ਕਿ ਉਹਨਾਂ ਦੀ ਸ਼ਖਸੀਅਤ ਮੁਹੱਬਤ ਤੇ ਸ਼ਫਕਤ ਦਾ ਮਜਮੂਆ ਨਹੀਂ। ਉਹਨਾਂ ਨਾਲ ਜੋ ਵੀ ਮਿਲਦਾ, ਜਿੰਨਾ ਵੀ ਮਿਲਦਾ, ਉਹ ਉਸ ਮੁਹੱਬਤ ਦਾ ਅਸੀਰ ਹੋ ਜਾਂਦਾ ਜਿਹੜੀ ਬਾਬੇ ਉਹਨਾਂ ਦੀ ਸ਼ਖਸੀਅਤ ਦਾ ਮਜ਼ਾਜ ਤੇ ਖਾਸਾ ਸੀ। ਉਹਨਾਂ ਬਾਰੇ ਆਪਣੀਆਂ ਯਾਦਾਸ਼ਤਾਂ ਫਿਰ ਸਾਂਝੀਆਂ ਕਰਾਂਗਾ, ਤਫਸੀਲੀ ਗੱਲਬਾਤ ਵੀ ਕਰਾਂਗੇ। ਪਰ ਇਸਲਾਮਾਬਾਦ ਪ੍ਰੈਸ ਕਲੱਬ ਵਿੱਚ ਜਦੋਂ ਮੇਰੀ ਮੁਲਾਕਾਤ ਅਤਾਉੱਲਾ ਤਾਰੜ ਨਾਲ ਹੋਈ ਤੇ ਮੈਂ ਹੈਰਾਨ ਰਹਿ ਗਿਆ ਕਿ ਨੌਜਵਾਨੀ ਵਿੱਚ ਅਹਿਮ ਤੇ ਵੱਡੇ ਅਹੁਦੇ ਨੇ ਇਸ ਬਰਖੁਰਦਾਰ ਸ਼ਖਸੀਅਤ ਨੂੰ ਜ਼ਰਾ ਵੀ ਮੁਤਾਸਰ ਨਹੀਂ ਕੀਤਾ। ਆਜਜ਼ੀ, ਵੱਡਿਆਂ ਦਾ ਇਹਤਰਾਮ ਤੇ ਮੁਹੱਬਤ ਨਾਲ ਪੇਸ਼ ਆਉਣਾ ਜਿਹੜਾ ਇਸ ਫੈਮਿਲੀ ਦਾ ਵਿਰਸਾ ਹੈ, ਉਹ ਪੂਰੀ ਤਰ੍ਹਾਂ ਅਤਾ ਤਾਰੜ ਦੀ ਸ਼ਖਸੀਅਤ ਦਾ ਹਿੱਸਾ ਬਣਿਆ ਹੈ। ਮੈਂ ਇਸਲਾਮਾਬਾਦ ਪ੍ਰੈਸ ਕਲੱਬ ਤੇ ਲੋਹੜੀ ਦੇ ਤਿਉਹਾਰ ਦੇ ਦੂਜੇ ਸੱਜਣ ਪਿਆਰਿਆਂ ਦੇ ਨਾਲ ਜਦੋਂ ਅਤਾ ਤਾਰੜ ਹੋਰਾਂ ਨੂੰ ਖੁਸ਼ ਆਮਦੇਦ ਆਖਿਆ, ਪਹਿਲੀ ਮੁਲਾਕਾਤ ਹੋਈ ਤੇ ਯਕੀਨ ਮੰਨੋ ਮੈਨੂੰ ਇਹ ਸ਼ਖਸ ਕਿਸੇ ਪਾਸਿਓਂ ਵੀ ਅਹਿਮ ਵਜ਼ੀਰ ਨਹੀਂ ਲੱਗਾ। ਮੈਨੂੰ ਇਹਦੇ ਵਿੱਚ ਅਜਿਹੀ ਆਜਜ਼ੀ ਤੇ ਮੁਹੱਬਤ ਵਾਲੀ ਦਿੱਤੀ ਜਿਹੜੀ ਇੱਕ ਆਮ ਆਦਮੀ ਨੂੰ ਆਪਣਾ ਗਰਵੀਦਾ ਬਣਾ ਲੈਂਦੀ ਹੈ। ਇਸ ਮਗਰੋਂ ਜਦੋਂ ਅਸੀਂ ਸਟੇਜ 'ਤੇ ਬੈਠੇ ਤੇ ਉਦੋਂ ਵੀ ਅਤਾ ਤਾਰੜ ਕਿਸੇ ਵੀ ਥਾਵੇਂ ਜਾਂ ਕਿਸੇ ਵੀ ਅਮਲ ਤੋਂ ਗੈਰ ਅਵਾਮੀ ਨਹੀਂ ਲੱਗਿਆ। ਮੈਂ ਸਮਝਦਾ ਹਾਂ ਕਿ ਖੂਬੀ ਜਾਂ ਖਸੂਸੀਅਤ ਕੋਸ਼ਿਸ਼ ਕਰਨ ਨਾਲ ਹਾਸਲ ਨਹੀਂ ਹੁੰਦੀ। ਇਹ ਰਵੱਈਆ ਨਸਲ ਦਰ ਨਸਲ ਬੰਦੇ 'ਚ ਮੁੰਤਕਿਲ ਹੁੰਦਾ ਹੈ ਤੇ ਉਹਦੀ ਜ਼ਾਤ ਦਾ ਹਿੱਸਾ ਬਣਦਾ ਹੈ। ਇਸ ਤੋਂ ਵੱਡੀ ਗੱਲ ਇਹ ਕਿ ਅਤਾਉੱਲਾ ਤਾਰੜ ਨੇ ਜਦੋਂ ਖਿਤਾਬ ਕੀਤਾ ਤਾਂ ਮੇਰੀ ਮਾਂ ਬੋਲੀ ਪੰਜਾਬੀ ਦਾ ਅਜਿਹਾ ਰੂਪ ਸੀ ਜਿਹੜਾ ਮੇਰੇ ਜਿਹਾ ਕੌਮ ਪ੍ਰਸਤਾਂ ਦੇ ਸੀਨੇ ਵਿੱਚ ਠੰਡ ਪਾ ਦਿੰਦਾ ਹੈ। ਅਤਾ ਤਾਰੜ ਨੇ ਬੜੇ ਖੂਬਸੂਰਤ ਅੰਦਾਜ਼ ਵਿੱਚ ਗੱਲਬਾਤ ਕੀਤੀ, ਦੁੱਲੇ ਭੱਟੇ ਦੀ ਮਿਸਾਲ ਦਿੱਤੀ, ਮਜ਼ਾਮਤ ਉੱਤੇ ਵਿਚਾਰ ਸਾਂਝੇ ਕੀਤੇ ਤੇ ਇਹਦੇ ਨਾਲ ਨਾਲ ਇਹ ਵੀ ਆਖਿਆ ਕਿ ਬਤੌਰ ਪੰਜਾਬੀ ਸਾਨੂੰ ਉਸ ਵਿਰਸੇ ਦੀ ਹਿਫਾਜ਼ਤ ਕਰਨੀ ਚਾਹੀਦੀ ਹੈ ਜਿਹੜਾ ਇਸ ਧਰਤੀ ਨੇ ਹਜ਼ਾਰਾਂ ਸਾਲ ਨਸਲ ਦਰ ਨਸਲ ਇੱਥੋਂ ਦੇ ਵਸਨੀਕਾਂ ਦੇ ਸਪੁਰਦ ਕੀਤਾ ਹੈ। ਮੇਰੀ ਅਤਾ ਤਾਰੜ ਨਾਲ ਇਹ ਪਹਿਲੀ ਮੁਲਾਕਾਤ ਸੀ। ਮੈਂ ਸੋਚ ਰਿਹਾ ਸਾਂ ਕਿ ਨੌਜਵਾਨੀ ਵਿੱਚ ਮਿਲਣ ਵਾਲੇ ਅਹੁਦੇ ਬੰਦੇ ਦੀ ਸ਼ਖਸੀਅਤ ਨੂੰ ਜ਼ਰੂਰ ਮੁਤਾਸਰ ਕਰਦੇ ਨੇ। ਮੈਂ ਇਸ ਨੌਜਵਾਨ ਬਾਰੇ ਕੋਈ ਵੀ ਰਾਏ ਕਾਇਮ ਨਹੀਂ ਸੀ ਕੀਤੀ। ਕਦੀ ਸੋਚਦਾ ਸਾਂ ਕਿ ਰਫੀਕ ਤਾਰੜ ਦੇ ਫਿਕਰੀ ਵਿਰਸੇ ਦਾ ਵਾਰਸ ਉਹਦੇ ਦੀ ਚਕਾਚੌਂਧ ਵੇਖ ਕੇ ਨਹੀਂ ਬਦਲ ਸਕਦਾ, ਤੇ ਕਦੀ ਦਿਲ ਵਿੱਚ ਇਹ ਖਿਆਲ ਵੀ ਆਉਂਦਾ ਸੀ ਕਿ ਭਲਿਆ ਇਖਤਿਆਰ ਤੇ ਇਕਤਦਾਰ ਵੱਡੇ ਤੋਂ ਵੱਡੇ ਨਾਡੂਖਾਨਾਂ ਨੂੰ ਹਿਲਾ ਕੇ ਰੱਖ ਦਿੰਦਾ ਹੈ, ਉਹਨਾਂ ਦੇ ਧੌਣ ਵਿੱਚ ਸਰੀਆ ਲੈ ਆਉਂਦਾ ਹੈ। ਹੋ ਸਕਦਾ ਹੈ ਲਾਉਬਾਲੀਪਨ ਜਿਹੜਾ ਨੌਜਵਾਨ ਦਾ ਹਿੱਸਾ ਹੁੰਦਾ ਹੈ ਉਹਨੇ ਅਤਾ ਤਾਰੜ ਦੀ ਸ਼ਖਸੀਅਤ ਉੱਤੇ ਵੀ ਅਸਰ ਅੰਦਾਜ਼ ਹੋ ਕੇ ਤਬਦੀਲ ਕਰ ਦਿੱਤਾ ਹੋਵੇ। ਮੈਨੂੰ ਉਸ ਵੇਲੇ ਇੰਤਹਾਈ ਖੁਸ਼ੀ ਦਾ ਅਹਿਸਾਸ ਹੋਇਆ ਜਦ ਮੈਨੂੰ ਇਹਦੇ ਵਿੱਚ ਆਪਣੇ ਬਜ਼ੁਰਗ ਤੇ ਮੋਹਤਰਮ ਰਫੀਕ ਤਾਰੜ ਹੋਰਾਂ ਦੀ ਮੁਹੱਬਤ ਤੇ ਦੂਜਿਆਂ ਨੂੰ ਇੱਜ਼ਤ ਦੇਣ ਦੀ ਉਹ ਰਮਕ ਵਾਲੀ ਦਿੱਤੀ ਜਿਹੜੀ ਇਸ ਖਾਨਦਾਨ ਦਾ ਖਾਸਾ ਹੈ। ਸੱਜਣ ਪਿਆਰਿਓ, ਸਭ ਤੋਂ ਪਹਿਲਾਂ ਤੁਹਾਨੂੰ ਲੋਹੜੀ ਦੀ ਮੁਬਾਰਕਬਾਦ। ਜਿਹੜਾ ਇਸਲਾਮਾਬਾਦ ਵਿੱਚ ਆਪਣਾ ਮੱਚ ਮਚਾ ਕੇ ਇਹ ਸਾਬਤ ਕਰ ਰਿਹਾ ਹੈ ਕਿ ਦੇਸ਼ ਪੰਜਾਬ ਦੀ ਰੇਤਲ ਹੁਣ ਆਰੋ ਉਸ ਦਿਲ ਦੀ ਧੜਕਣ ਬਣੇਗੀ ਜਿਹੜਾ ਇਸ ਧਰਤੀ ਨਾਲ ਜੁੜਤ ਰੱਖਦਾ ਹੈ। ਇਸ ਮਗਰੋਂ ਵੱਡੀ ਮੁਬਾਰਕਬਾਦ ਇਹ ਕਿ ਜੱਟ ਦਾ ਪੁੱਤਰ ਬਦਲਿਆ ਨਹੀਂ, ਉਹਦੇ ਅੰਦਰ ਦਾ ਜੱਟ ਪੂਰੇ ਵਕਾਰ, ਧਰਤੀ ਨਾਲ ਮੁਹੱਬਤ ਤੇ ਆਪਣੀ ਰੇਤਲ ਨਾਲ ਇੰਝ ਹੀ ਜੁੜਿਆ ਹੋਇਆ ਹੈ ਜਿਵੇਂ ਇਸ ਮਿੱਟੀ ਦੇ ਖਾਲਸ ਤੇ ਖਾਨਦਾਨੀ ਲੋਕ ਜੁੜਤ ਰੱਖਦੇ ਨੇ। ਦੇਸ਼ ਪੰਜਾਬ ਦੇ ਵਾਸੀਓ, ਅਤਾਉੱਲਾ ਤਾਰੜ ਇਸ ਧਰਤੀ ਦਾ ਪੁੱਤਰ ਹੈ ਜਿਹਨੇ ਆਪਣੀ ਮਿੱਟੀ ਨਾਲ ਮੁਹੱਬਤ ਦਾ ਕਰਜ਼ ਇਹ ਫਰਜ਼ ਜਾਣ ਕੇ ਅਦਾ ਕੀਤਾ ਹੈ ਕਿ ਜੇਕਰ ਅਸੀਂ ਆਪਣਾ ਪਿਛੋਕੜ ਭੁੱਲ ਗਏ ਫਿਰ ਤਾਰੀਖ ਦੇ ਕਟਾਰੇ ਵਿੱਚ ਮੁਜਰਮ ਬਣ ਕੇ ਖਲੋਵਾਂਗੇ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਤਾਰੀਖ ਦਾ ਮੁਜਰਮ ਬਣਨਾ ਕਿਸੇ ਵੀ ਪੰਜਾਬੀ ਨੂੰ ਕਬੂਲ ਨਹੀਂ। ਖੁਸ਼ ਰਹੋ ਅਤਾ ਤਾਰੜ ਜੀ, ਤੁਸੀਂ ਸਾਡੇ ਬਰਖੁਰਦਾਰ ਵੀ ਹੋ ਤੇ ਅੱਜ ਤੋਂ ਸਾਡੀਆਂ ਮੁਹੱਬਤਾਂ ਦਾ ਮਰਕਜ਼ ਵੀ। ਤੁਹਾਡੇ ਨਾਲ ਮੁਲਾਕਾਤਾਂ ਵੀ ਹੋਣਗੀਆਂ, ਵਿਚਾਰ ਵੀ ਸਾਂਝੇ ਕਰਾਂਗੇ ਤੇ ਅੱਜ ਤੋਂ ਸਾਰੀ ਮੁਹੱਬਤ ਤੇ ਅਕੀਦਤ ਤੁਹਾਡੇ ਸਪੁਰਦ ਜਿਹੜੀ ਤੁਹਾਡੇ ਤੋਂ ਪਹਿਲਾਂ ਬਾਬਾ ਜੀ ਰਫੀਕ ਤਾਰੜ ਨਾਲ ਸੀ। ਇਸਲਾਮਾਬਾਦ ਦੇ ਮਿੱਤਰ ਪਿਆਰਿਆਂ ਖਾਜਾ ਮਤੀਨ, ਕਯੂਮ ਬੁਖਾਰੀ ਤੇ ਡਾਕਟਰ ਆਮਨਾ ਰਸ਼ੀਦ ਦਾ ਸ਼ੁਕਰੀਆ ਜਿਹਨੇ ਸ਼ਹਿਰ ਇਕਤਦਾਰ ਵਿੱਚ ਸਾਡੇ ਨਾਲ ਵੇਲਾ ਗੁਜ਼ਾਰਿਆ ਤੇ ਇਸ ਦੌਰੇ ਨੂੰ ਸ਼ਾਨਦਾਰ ਬਣਾ ਦਿੱਤਾ। ਜਿਉਂਦਾ ਰਵੇ ਮੇਰਾ ਇਸਲਾਮਾਬਾਦ ਤੇ ਪਿੰਡੀ, ਜਮ ਜਮ ਜੀਵੇ ਸਿਆਲਕੋਟ, ਲਾਹੌਰ ਤੇ ਮੁਲਤਾਨ, ਹਮੇਸ਼ਾ ਸਲਾਮਤ ਰਹਿਣ ਇਸ ਧਰਤੀ ਦੇ ਵਾਸੀ। ਵਸਦਾ ਰਵੇ ਪੰਜਾਬ ਤੇ ਵਸਣੇ ਦੇ ਨਾਲ ਮੁਹੱਬਤਾਂ ਕਰਨ ਵਾਲੇ। ਇਜਾਜ਼ਤ ਦਿਓ, ਫਿਰ ਮਿਲਾਂਗੇ। ਰੱਬ ਰੱਖਾ।